ਜਿਸ ਤਰ੍ਹਾਂ ਕੱਲ੍ਹ ਸਟਾਕ ਮਾਰਕੀਟ ਪੂਰੀ ਤਰ੍ਹਾਂ ਬਲੀਡ ਹੋਈ ਸੀ। ਮੇਰੇ ਖਿਆਲ ਨਾਲ 1 ਸਾਲ ਤੋਂ ਬਾਅਦ ਇੰਨਾ ਜ਼ਿਆਦਾ ਨੈਸਡੈਕ, ਡਾਓ ਜੋਨ ਤੇ S&P ਇੰਡੈਕਸ ਡਿੱਗਿਆ ਸੀ 2 ਤੇ ਸਾਲਾਂ ਅੱਜ ਬਾਅਦ ਇਨਫੈਕਟ ਹਰਜੋਤ ਸਿੰਘ ਜੀ ਅੱਜ ਉੱਪਰ ਜਾ ਰਿਹਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 9:45 ਕੈਲੀਫੋਰਨੀਆ ਸਮੇਂ ਦੇ ਮੁਤਾਬਕ ਡਾਓ ਜੋਨ ਇੰਡਸਟਰੀਅਲ ਇਸ ਟਾਈਮ 94.16 ਉੱਪਰ ਆ। S&P ਇੰਡੈਕਸ 20.54 ਤੇ ਨੈਸਡੈਕ 98.80 ਉੱਪਰ ਹੈ। ਜੀ ਬਿਲਕੁਲ। ਕੱਲ ਜਿਹੜਾ ਇੱਕ ਕ੍ਰਾਈਸਿਸ ਇਸ ਲਈ ਕਹਿ ਸਕਦੇ ਇਨਵੈਸਟਰਸ ਦੇ ਵਿੱਚ ਭਰੋਸਾ ਮਾੜਾ ਜਿਹਾ ਡਿੱਗ ਗਿਆ। ਰੀਜ਼ਨ ਇਹ ਹੋ ਗਿਆ ਵੀ ਜਿਹੜੀ ਰਿਪੋਰਟ ਆਈ ਇਨਫਲੇਸ਼ਨ ਦੀ CPI ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਉਹ ਚੰਗੀ ਨਹੀਂ ਸੀਗੀ। 8.3% ਦੇ ਉੱਤੇ ਇਨਫਲੇਸ਼ਨ ਜਿਹੜੀ ਉਹ ਦੱਸੀ ਗਈ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਇਨਫਲੇਸ਼ਨ ਦੀ ਗੱਲ ਆਉਂਦੀ ਹੈ ਤਾਂ ਫਿਰ ਆਟੋਮੈਟਿਕਲੀ ਗੱਲ ਆ ਜਾਂਦੀ ਹੈ ਹਰਜੋਤ ਸਿੰਘ ਜੀ ਵੀ ਇੰਟਰਸਟ ਰੇਟ ਵਧਣਾ ਤੇ ਇਨਵੈਸਟਰਸ ਇਹੋ ਜਿਹੀਆਂ ਚੀਜ਼ਾਂ ਤੋਂ ਭੱਜਦੇ ਆ, ਦੌੜਦੇ ਆ। ਸੋ ਉਹੀ ਚੀਜ਼ ਜਿਹੜਾ ਉਹ ਹੋਇਆ। ਬਹੁਤ ਸਾਰੇ ਇਨਵੈਸਟਰਸ ਨੇ ਆਪੋ ਆਪਣੀ ਜਿਹੜੀ ਮਨੀ ਆ ਉਹ ਕਢਾ ਲਈ। ਕਹਿ ਸਕਦੇ ਹਾਂ ਵੀ ਬਿਲੀਅਨਸ ਆਫ ਡਾਲਰ ਜਿਹੜੇ ਆ ਕੰਪਨੀਆਂ ਨੂੰ ਨੁਕਸਾਨ ਝੱਲਣਾ ਇਸ ਚੀਜ਼ ਦੇ ਵਿੱਚ ਪਿਆ ਸੀਗਾ। ਸੋ ਅੱਜ ਫਿਰ ਮੌਕਾ ਹੁੰਦਾ ਉਹਨਾਂ ਇਨਵੈਸਟਰਸ ਦੇ ਲਈ ਵੀ ਹੁਣ ਥੱਲੇ ਡਿੱਗਿਆ ਤੇ ਚਲੋ ਚੱਕ ਲਓ ਵੀ ਇਨਵੈਸਟ ਜਿਹੜਾ ਆਪਾਂ ਕਰ ਲਈਏ ਤੇ ਸ਼ਾਇਦ ਜਿਹੜਾ ਉਹ ਫਾਇਦਾ ਹੋ ਜੇ। ਜੀ ਬਿਲਕੁਲ, ਇਨਫਲੇਸ਼ਨ ਜ਼ਰੂਰ ਵਧੀ ਹੈਗੀ ਆ। ਸੋ ਉਹਨੂੰ ਵਧਣ ਕਰਕੇ ਆਪਾਂ ਕੱਲ ਵੀ ਡਿਸਕਸ ਕਰ ਰਹੇ ਸੀ ਵੀ 3 ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਪੂਰਾ ਉਹ ਤਾਂ ਕਨਫਰਮ ਹੀ ਆ ਵਧੂਗਾ। ਪਰ ਅੱਜ ਇਹ ਵੀ ਰਿਪੋਰਟ ਆ ਰਹੀ ਹੈ ਰਾਜਕਰਵੀਰ ਸਿੰਘ ਜੀ ਵੀ ਹੋ ਸਕਦਾ ਫੈਡਰਲ ਰਿਜ਼ਰਵ ਬੋਰਡ 1% ਇੰਟਰਸਟ ਰੇਟ ਵਧਾ ਦੇ। ਕਿਉਂਕਿ ਉਹਨਾਂ ਦਾ ਕਹਿੰਦੇ ਵੀ ਸਾਡਾ ਮੇਨ ਮਕਸਦ ਇਹ ਆ ਜਲਦੀ ਤੋਂ ਜਲਦੀ ਇਨਫਲੇਸ਼ਨ ਨੂੰ ਥੱਲੇ ਲੈ ਕੇ ਆਉਣਾ। ਇਹ ਮੈਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ। ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮੁਤਾਬਕ ਕਹਿੰਦੇ ਵੀ ਜਿਹੜਾ ਇੰਟਰਸਟ ਰੇਟ ਆ ਉਹ ਇਨਫਲੇਸ਼ਨ ਤੋਂ 1% ਉੱਪਰ ਹੋਣਾ ਚਾਹੀਦਾ। ਹੁਣ ਤੁਸੀਂ ਦੇਖ ਲਓ ਵੀ USA ਦੇ ਵਿੱਚ 8.5% ਦੇ ਕਰੀਬ ਇਨਫਲੇਸ਼ਨ ਹੈਗੀ ਆ ਤੇ ਉਸ ਮੁਤਾਬਕ 9.5% ਇੰਟਰਸਟ ਹੋਣਾ ਚਾਹੀਦਾ ਤੇ ਜੇ ਉੱਥੇ ਚਲੇ ਗਿਆ ਫਿਰ ਤਾਂ ਬਹੁਤ ਬੁਰਾ ਹਾਲ ਹੋਊਗਾ। ਪਰ ਇਸੇ ਕਰਕੇ ਉਹ ਇਨਫਲੇਸ਼ਨ ਨੂੰ ਘਟਾਉਣ ਦੀ ਕੋਸ਼ਿਸ਼ ਬਹੁਤ ਜਿਹੜੇ ਆ ਡਰਾਸਟਿਕ ਸਟੈਪਸ ਲੈ ਰਹੇ ਹੈਗੇ। JP ਮੋਰਗਨ ਤੇ ਚੇਸ ਦੇ ਜਿਹੜੇ COO ਆ ਚੀਫ ਆਪਰੇਟਿੰਗ ਆਫਿਸਰ ਡੈਨੀਅਲ ਪਿੰਟੋ ਉਹਨਾਂ ਨੇ ਹਿਚਕਿਚਾਹਟ ਦੇ ਵਿੱਚ ਜਿਹੜਾ ਉਹ ਆਖਿਆ ਕਹਿੰਦਾ ਵੀ 50% ਚਾਂਸ ਨੇ ਵੀ ਆਪਾਂ ਮਾਈਲਡ ਰਿਸੈਸ਼ਨ ਦੇ ਵਿੱਚ ਜਾਵਾਂਗੇ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਇਨਵੈਸਟਮੈਂਟ ਬੈਂਕਿੰਗ ਬਿਜ਼ਨਸ ਜਿਸ ਤਰੀਕੇ ਨਾਲ 2021 ਦੇ ਵਿੱਚ ਰਿਹਾ ਸੀ ਉੱਦਾਂ ਦੀਆਂ ਚੀਜ਼ਾਂ ਤਾਂ ਜਿਹੜੀਆਂ ਉਹ ਨਹੀਂ ਹੋਣਗੀਆਂ। ਪਰ ਉਹ ਪ੍ਰੋਜੈਕਟ ਕਰਦੇ ਆ ਵੀ 45 ਤੋਂ 50% ਡ੍ਰੌਪ ਹੋਊਗਾ ਜਿਹੜੇ ਥਰਡ ਕੁਆਰਟਰ ਦੇ ਵਿੱਚ ਇਨਵੈਸਟਮੈਂਟ ਬੈਂਕਿੰਗ ਨੂੰ ਜਿਹੜਾ ਉਹ ਲੈ ਕੇ। ਤੇ ਓਵਰਆਲ ਉਹਨਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਆ ਵੀ 50% ਚਾਂਸ ਨੇ ਮਾਈਲਡ ਰਿਸੈਸ਼ਨ ਦੇ। ਫੈਡ ਵੀ ਇਹੀ ਸੋਚਦਾ ਹੈ ਵੀ ਅਸੀਂ ਸੌਫਟ ਲੈਂਡਿੰਗ ਜਿਹੜੀ ਉਹ ਕਰ ਲਈਏ। ਇਹ ਹੁਣ ਦੇਖਣਾ ਹੋਊਗਾ ਵੀ ਇੰਨੇ ਇੰਟਰਸਟ ਰੇਟ ਵਧਾ ਕੇ ਸੌਫਟ ਲੈਂਡਿੰਗ ਹੁੰਦੀ ਆ, ਹਾਰਡ ਲੈਂਡਿੰਗ ਹੁੰਦੀ ਆ, ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਹੋਵੇਗਾ। ਸੋ ਆਪਾਂ ਜਿਹੜਾ ਹਰਜੋਤ ਸਿੰਘ ਜੀ ਆਪਣੇ ਨਾਲ ਮੌਰਗੇਜ ਇੰਡਸਟਰੀ ਤੋਂ ਮੋਹਨ ਚੀਮਾ ਜੀ ਨੇ ਵੀ ਜੁੜਨਾ ਆ ਤੇ ਉਹਨਾਂ ਦੇ ਨਾਲ ਵੀ ਆਪਾਂ ਜਿਹੜੀ ਉਹ ਗੱਲਬਾਤ ਕਰਾਂਗੇ। ਉਹ ਰੀਅਲ ਸਟੇਟ ਮਾਰਕੀਟ ਦੇ ਬਾਰੇ ਜਿਹੜਾ ਉਹ ਦੱਸਣਗੇ। ਪਰ ਓਵਰਆਲ ਕਾਫੀ ਜਿਹੜਾ ਨਾ ਉਤਾਰ ਚੜਾਵ ਕਹਿ ਸਕਦੇ ਆ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ।